India-Pakistan crisis between India and Pakistan are of particular concern because of the risk, however low, of an escalatory cycle between two nuclear armed states. Under the leadership of Prime Minister Modi, India is more likely than in the past to respond with military force to perceived or real Pakistani provocations, and each side's perception of heightened tensions raises the risk of conflict with violent unrest in Kashmir or a militant attack in India being potential flashpoints. India-China relations between New Delhi and Beijing will remain strained in the wake of the lethal clash in 2020, the most serious in decades. We assess that the expanded military postures by both India and China along the disputed border elevates the risk of armed confrontation between two nuclear powers that might involve direct threats to US persons and interests and calls for US intervention. ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ ਆਪਣੀ 2022 ਦੀ ਸਾਲਾਨਾ ਰਿਪੋਰਟ ਵਿੱਚ ਇਹ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਆਉਣ ਵਾਲੇ ਵਰ੍ਹੇ ਵਿੱਚ ਭਾਰਤ ਤੇ ਪਾਕਿਸਤਾਨ ਅਤੇ ਭਾਰਤ ਤੇ ਚੀਨ ਵਿੱਚ ਟਕਰਾਅ ਦਾ ਮਾਹੌਲ ਹੋਰ ਜ਼ਿਆਦਾ ਵਧੇਗਾ। ਇੰਟੈਲੀਜੈਂਸ ਰਿਪੋਰਟ ਅਨੁਸਾਰ ਭਾਰਤ ਵੱਲੋਂ ਪਾਕਿਸਤਾਨ ਦੇ ਖਿਲਾਫ ਫੌਜੀ ਕਾਰਵਾਈ ਵੀ ਕੀਤੀ ਜਾਏਗੀ ਜੇ ਕੋਈ ਦਹਿਸ਼ਤਗਰਦ ਘਟਨਾ ਵਾਪਰਦੀ ਹੈ। ਤਾਂ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਮਰੀਕਨ ਸਿਸਟਮ ਦੇ ਵਿੱਚ ਬੇਸ਼ੱਕ ਇਹਨਾਂ ਦੀ ਡੀਪ ਸਟੇਟ ਆਪਣੇ ਢੰਗ ਨਾਲ ਕੰਮ ਕਰਦੀ ਹੈ, ਜਿਹੜੀ ਪੈਂਟਾਗਨ ਨਾਲ ਵੀ ਜੁੜੀ ਹੋਈ ਹੈ ਔਰ ਡੀਪ ਸਟੇਟ ਹੀ ਹੈ ਜੀ। ਲੇਕਿਨ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਜਿਹੜੇ ਲਾਅ ਮੇਕਰ ਨੇ, ਜਿਨ੍ਹਾਂ ਨੂੰ ਅਸੀਂ ਕਾਂਗਰਸਮੈਨ ਕਹਿੰਦੇ ਹਾਂ, ਜਿਹਦੇ 'ਚ ਸੈਨੇਟਰ ਕਾਂਗਰਸਮੈਨ ਦੋਨੋਂ ਆਉਂਦੇ ਨੇ, ਓਵਰਆਲ ਸਿਸਟਮ ਦੇ ਉੱਤੇ ਐਟਲੀਸਟ ਔਨ ਦਾ ਸਰਫੇਸ ਲਾਅ ਮੇਕਰਸ ਜਿਹੜੇ ਕਿ ਲੋਕਾਂ ਰਾਹੀਂ ਚੁਣੇ ਜਾਂਦੇ ਨੇ, ਉਹਨਾਂ ਦੀ ਹੀ ਜਿਹੜੀ ਹੈ ਉਹ ਫਾਈਨਲ ਸੇ ਹੁੰਦੀ ਹੈ ਜੋ ਐਜ਼ ਪਰ ਟੈਕਨੀਕਲੀ। ਇਸ ਲਈ ਈਵਨ ਜਿਹੜੀ CIA ਜਿਹੜੀ ਇਹਨਾਂ ਦੀ ਸੈਂਟਰਲ ਏਜੰਸੀ ਬਾਹਰਲੇ ਮੁਲਕਾਂ ਜਸੂਸੀ ਕਰਦੀ ਹੈ, ਵੱਡੇ ਵੱਡੇ ਆਪਰੇਸ਼ਨ ਤਖਤੇ ਉਲਟਾਉਂਦੀ ਹੈ ਦੂਜੇ ਤੀਜੇ, ਉਹ ਵੀ ਆਪਣੀ ਰਿਪੋਰਟ ਜਿਹੜੀ ਆ ਜਦੋਂ ਫਿਰ ਹਾਊਸ ਦੀ ਔਰ ਸੈਨੇਟ ਦੀ ਇੰਟੈਲੀਜੈਂਸ ਕਮੇਟੀਜ਼ ਹੁੰਦੀਆਂ ਨੇ ਉਹਦੇ 'ਚ ਇਲੈਕਟਡ ਆਫੀਸ਼ੀਅਲ ਉਹਨੂੰ ਪ੍ਰੀਜ਼ਾਈਡ ਕਰਦੇ ਨੇ, ਉਹਨਾਂ ਸਾਹਮਣੇ ਉਹ ਆਪਣੀਆਂ ਰਿਪੋਰਟਾਂ ਦਿੰਦੇ ਨੇ। ਸੋ ਉਹ ਵੀ ਪ੍ਰਾਈਵੀ ਹੁੰਦੇ ਨੇ ਕਿ ਚੱਲ ਕੀ ਰਿਹਾ। ਔਰ ਇਸੇ ਤਰ੍ਹਾਂ ਅੱਡ ਫੀਲਡਸ ਦੇ ਵਿੱਚ ਜਿਵੇਂ ਅਸੀਂ ਸਟੇਟ ਡਿਪਾਰਟਮੈਂਟ ਦੀ ਗੱਲ ਕਰਦੇ ਹਾਂ, ਕਹਿੰਦੇ ਹਾਂ ਕਿ ਵੀ ਉਹਨਾਂ ਦੀ ਰਿਲੀਜੀਅਸ ਡਿਪਾਰਟਮੈਂਟ ਵਾਲੇ ਆਪਣੀ ਰਿਪੋਰਟ ਦਿੰਦੇ ਨੇ, US ਸਰਫ ਦੀ ਆਪਣੀ ਰਿਪੋਰਟ ਹੈ ਉਹ ਸਾਹਮਣੇ ਜਾਂਦੀ ਹੈ। ਇਸੇ ਤਰ੍ਹਾਂ ਇੱਕ ਓਵਰਆਲ ਜਿਹੜਾ ਗਲੋਬਲ ਕੀ ਚੱਲ ਰਿਹਾ ਹੈ, ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀ ਜਿਹੜੀਆਂ ਮਲਟੀਪਲ ਏਜੰਸੀਜ਼ ਨੇ, ਬਹੁਤੀਆਂ ਰਿਵੀਲ ਨਹੀਂ ਹੁੰਦੀਆਂ, ਉਹਨਾਂ ਵੱਲੋਂ ਕਿਸੇ ਵੀ ਖਿੱਤੇ ਸੰਬੰਧੀ ਔਰ ਮੁਲਕ ਸੰਬੰਧੀ ਸਾਲਾਨਾ ਰਿਪੋਰਟ ਵੀ ਜਿਹੜੀ ਹੈ ਉਹ ਤਿਆਰ ਕੀਤੀ ਜਾਂਦੀ ਹੈ। ਔਰ ਫਿਰ ਜਿਵੇਂ ਹੁਣ 2022 ਦੀ ਇੰਟੈਲੀਜੈਂਸ ਏਜੰਸੀਆਂ ਦੀ ਰਿਪੋਰਟ ਕਿ ਵੀ ਕੀ ਕਿੱਥੇ ਕੀ ਹੋਇਆ, ਤਾਂ ਕਿ ਉਸ ਰਿਪੋਰਟ ਦੇ ਆਧਾਰ 'ਤੇ 2023 ਦੇ ਵਿੱਚ ਕੀ ਖਤਰੇ ਹੋ ਸਕਦੇ ਨੇ, ਉਹਨਾਂ ਦੇ ਨਾਲ ਕਿਵੇਂ ਟੈਕਲ ਕਰਨਾ ਹੈ, ਗਲੋਬਲੀ ਉਹਦੇ ਕੀ ਇੰਪੈਕਟ ਹੋਣਗੇ, ਉਹਦੀ ਸਟ੍ਰੈਟੇਜਾਈਜ਼ ਉਹਨੂੰ ਜਿਹੜਾ ਹੈ ਉਸ ਦੀ ਸਟ੍ਰੈਟਜੀ ਬਣਾਈ ਜਾ ਸਕੇ, ਜਾਂ ਜਿਹੜੇ ਵੀ ਲੋੜੀਂਦੇ ਸਾਧਨ ਨੇ ਉਹ ਮੁਹੱਈਆ ਕਰਾਏ ਜਾ ਸਕਣ। ਹੁਣ ਬੀਤੇ ਕੱਲ੍ਹ ਜਿਹੜੀ ਹੈ ਇਹ ਖਬਰ ਆਈ ਸੀ, ਅਸੀਂ ਕਿਉਂਕਿ ਦੂਸਰੇ ਸਬਜੈਕਟ ਜ਼ਿਆਦਾ ਸੀ ਮੈਂ ਇਹਨੂੰ ਡਿਸਕਸ ਨਹੀਂ ਕੀਤਾ, ਪਰ ਇਹ ਇੰਪੋਰਟੈਂਟ ਹੈ ਕਿ ਇੰਟੈਲੀਜੈਂਸ ਕਮਿਊਨਿਟੀ ਨੇ ਜਿਹੜੇ 2022 ਵਰ੍ਹੇ ਦੇ ਨਾਲ ਸੰਬੰਧਿਤ ਇੰਟੈਲੀਜੈਂਸ ਰਿਪੋਰਟ ਹੈ ਉਹ ਲਾਅ ਮੇਕਰਸ ਦੇ ਸਾਹਮਣੇ ਓਪਨ ਹੀਅਰਿੰਗ ਹੁੰਦੀ ਹੈ, ਉਹ ਦੱਸ ਰਹੇ ਹੁੰਦੇ ਨੇ ਕਿ ਇਸ ਖਿੱਤੇ 'ਚ ਇਹ ਹੈ, ਇਸ ਖਿੱਤੇ 'ਚ ਇਹ ਹੈ। ਹੁਣ ਜਿਹੜੀ 2022 ਸੰਬੰਧੀ ਲੰਬੀ ਚੌੜੀ ਹੈ, ਸਾਰੇ ਰਿਲੇਸ਼ਨਸ ਕਿੱਥੇ ਕੀ ਹੈ, ਲੇਕਿਨ ਜਿਹੜੀ ਉਸ ਖਿੱਤੇ ਨਾਲ ਸੰਬੰਧਿਤ ਹੈ, ਸਾਊਥ ਏਸ਼ੀਆ ਨਾਲ ਜਾਂ ਭਾਰਤ, ਪਾਕਿਸਤਾਨ, ਚਾਈਨਾ ਦੇ ਹਵਾਲੇ ਨਾਲ, ਉਹ ਫਿਕਰ ਪਾਉਣ ਵਾਲੀ ਹੈ। ਕਿਉਂਕਿ ਆਲਰੇਡੀ ਅਸੀਂ ਦੇਖ ਰਹੇ ਹਾਂ ਕਿ ਕੁਆਡ ਦੀ ਐਕਟੀਵਿਟੀ ਨੇ ਚਾਈਨਾ ਨੂੰ ਜਿਹੜਾ ਹੈ ਉਹ ਗੁੱਸੇ 'ਚ ਲਿਆਂਦਾ ਹੈ। ਆਲਰੇਡੀ ਅਮਰੀਕਾ ਔਰ ਆਸਟ੍ਰੇਲੀਆ ਔਰ UK ਆਕਸ ਦੇ ਥੱਲੇ ਈਵਨ
ਨਿਊਕਲੀਅਰ ਲੇਸਡ ਜਾਂ ਡੇਡਡ ਸਬਮੈਰੀਨ ਜਿਹੜੀਆਂ ਬਣਨਗੀਆਂ ਅਮਰੀਕਾ 'ਚ ਵਾਸ਼ਿੰਗਟਨ ਦੇ ਵਿੱਚ ਔਰ ਕਨੈਟੀਕਟ ਦੇ ਵਿੱਚ, ਔਰ ਇਹ ਜਿਹੜੀਆਂ ਨੇ ਸਟੇਸ਼ਨ ਹੋਣਗੀਆਂ ਜਾ ਕੇ ਐਡੀਲੇਡ ਆਸਟ੍ਰੇਲੀਆ ਦੇ ਵਿੱਚ, ਔਰ ਉਹਦੇ ਤੇ ਰਿਸ਼ੀ ਸੂਨਕ ਨੇ ਬੜੀਆਂ ਪੁੱਠੀਆਂ ਚਾਲਾਂ ਮਾਰੀਆਂ ਕਿ ਜੀ ਦੇਖੋ ਅਸੀਂ ਜਿਹੜਾ ਉਹ ਬਿਜ਼ਨਸ ਆ ਰਿਹਾ ਔਰ ਦੂਸਰੇ। ਲੇਕਿਨ ਇਸ ਸਾਰੇ ਦੇ ਚੱਲਦੇ ਆ ਇੱਥੋਂ ਦੀ ਇੰਟੈਲੀਜੈਂਸ ਕਮਿਊਨਿਟੀ ਕੀ ਸੋਚਦੀ ਹੈ। ਬਹੁਤ ਵਾਰ ਤਾਂ ਜਦੋਂ ਜਿਹੜੇ ਹਾਇਰ ਆਫੀਸ਼ੀਅਲ ਸੈਕਟਰੀ ਆਫ ਸਟੇਟ ਜਾਂ ਇਨਸਾਈਡਰ ਹੁੰਦੇ ਨੇ ਉਹ ਜਦੋਂ ਰਿਟਾਇਰ ਹੁੰਦੇ ਨੇ ਉਦੋਂ ਕਿਤਾਬ ਲਿਖਦੇ ਨੇ ਜਾਂ ਉਹਨਾਂ ਦੀ ਟਰਮ ਜਦੋਂ ਮੁੱਕ ਜਾਂਦੀ ਹੈ, ਜਿਵੇਂ ਅਸੀਂ ਉਸ ਪਿਛਲੇ ਦਿਨਾਂ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜਾ ਸੈਕਟਰੀ ਆਫ ਸਟੇਟ ਸੀ ਉਸ ਦੇ ਹਵਾਲੇ ਨਾਲ ਉਹਨੇ ਕਿਹਾ ਕਿ ਵੀ ਜੀ ਜਦੋਂ ਇਹ ਇੰਡੀਆ ਨੇ ਬਾਲਾਕੋਟ ਵਾਲਾ ਕੰਮ ਕੀਤਾ 2019 ਦੇ ਵਿੱਚ, ਔਰ ਫੌਰਨ ਮੈਂ ਉਹ ਕਹਿੰਦਾ ਕਿ ਮੈਂ ਜਿਹੜਾ ਹਨੋਈ ਦੇ ਵਿੱਚ ਸੀ ਔਰ ਕਾਲ ਆਈ ਸੁਸ਼ਮਾ ਸਵਰਾਜ ਦੀ ਕਿ ਜੀ ਪਾਕਿਸਤਾਨ ਨਿਊਕਲੀਅਰ ਕੱਢ ਰਿਹਾ ਹੈ ਔਰ ਰੋਕੋ, ਔਰ ਉਹਨੇ ਕਿਹਾ ਘਬਰਾਏ, ਉਹਨੇ ਕਿਹਾ ਜੀ ਮੈਂ ਵੀ ਰਾਤ ਨਹੀਂ ਸੁੱਤਾ। ਔਰ ਉਹਨੇ ਆਪਣੀ ਉਸ ਕਿਤਾਬ ਦੇ ਵਿੱਚ ਕਿਹਾ ਮਾਈਕ ਪੈਂਸ ਨੇ ਕਿ ਬਈ ਕਿੰਨੀ ਕਲੋਜ਼ ਆ ਗਈ ਸੀ ਇਹ ਲੜਾਈ, ਮੈਂ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ ਕਿ ਵੀ ਸਾਡੇ ਫਿਰ ਐਂਬੈਸਡਰ ਇਸਲਾਮਾਬਾਦ ਵੀ ਔਰ ਦਿੱਲੀ ਵੀ ਜਾਗਦੇ ਰਹੇ ਔਰ ਉਹਨੂੰ ਅਸੀਂ ਟੋਨ ਡਾਊਨ ਕੀਤਾ। ਸੋ ਉੱਥੇ ਤੁਸੀਂ ਦੇਖੋਗੇ ਕਿ ਹਮਨੇ ਸਬਕ ਸਿਖਾ ਦਿਆ ਔਰ ਹਮਨੇ ਘੁਸ ਕੇ ਮਾਰਾ, ਇਹ ਉਹ ਨੈਰੇਟਿਵ ਦੇਖੋਗੇ। ਪਰ ਜੇ ਤੁਸੀਂ ਮਾਈਕ ਪੈਂਸ ਦਾ ਨੈਰੇਟਿਵ ਦੇਖੋਗੇ ਤਾਂ ਫਿਰ ਇਹ ਹੈ ਕਿ ਵੀ ਸ਼ਾਇਦ ਬਹੁਤੇ ਸੁੱਤਿਆਂ ਪਿਆਂ ਨੂੰ ਪਤਾ ਵੀ ਨਹੀਂ ਸੀ ਲੱਗਣਾ ਵੀ ਉਹਨਾਂ ਨੇ ਕਦੇ ਉੱਠਣਾ ਹੀ ਨਹੀਂ ਹੈ, ਕਿਉਂਕਿ ਉਹਨੇ ਕਿਹਾ ਵੀ ਬੜੀ ਹੌਰੀਫਾਈਂਗ ਨਾਈਟ ਸੀ। ਇਹ ਮਾਈਕ ਪੈਂਸ 2019 ਦੇ ਹਵਾਲੇ ਨਾਲ ਕਹਿ ਰਹੇ। ਹੁਣ ਜਿਹੜੀ ਰਿਪੋਰਟ ਇੰਟੈਲੀਜੈਂਸ ਏਜੰਸੀਆਂ ਨੇ ਭਾਰਤ ਔਰ ਪਾਕਿਸਤਾਨ ਦੇ ਹਵਾਲੇ ਨਾਲ ਅਮਰੀਕਨ ਏਜੰਸੀਆਂ ਨੇ ਆਪਣੇ ਲਾਅ ਮੇਕਰਸ ਨੂੰ ਦਿੱਤੀ ਹੈ, ਇੰਡੀਆ ਪਾਕਿਸਤਾਨ ਕ੍ਰਾਈਸਿਸ ਬਿਟਵੀਨ ਇੰਡੀਆ ਐਂਡ ਪਾਕਿਸਤਾਨ ਆਰ ਆਫ ਪਰਟੀਕੁਲਰ ਕੰਸਰਨ ਬਿਕੋਜ਼ ਆਫ ਦਾ ਰਿਸਕ however low of an escalatory cycle between two nuclear armed states. Pakistan has a long history of supporting anti-India militant groups under the leadership of Prime Minister Modi. India is more likely than in the past to respond with military force to perceived or real Pakistani provocations, and each side's perception of heightened tensions raises the risk of conflict with violent unrest in Kashmir or a militant attack in India being potential flash points. ਹੁਣ ਇਹਦੇ 'ਚ ਦੋ ਚੀਜ਼ਾਂ ਜਿਹੜੀਆਂ ਜਦੋਂ ਮੈਂ ਇਹ ਰਿਪੋਰਟ ਇਹੀ ਪੈਰਾਗ੍ਰਾਫ ਹੈ ਪਰ ਇਹ ਬੜਾ ਕਰੂਸ਼ਲ ਹੈ ਔਰ ਬੜਾ ਖਤਰਨਾਕ ਹੈ। ਇੱਕ ਤਾਂ ਇਹ ਹੈ ਵੀ ਉਹਨਾਂ ਨੇ ਕਸ਼ਮੀਰ ਦੀ ਗੱਲ ਕਰਦਿਆਂ ਮਿਲੀਟੈਂਸੀ ਦੀ ਗੱਲ ਕੀਤੀ, ਟੈਰਰਿਜ਼ਮ ਲਫ਼ਜ਼ ਇਸਤੇਮਾਲ ਨਹੀਂ ਕੀਤਾ। ਫਿਰ ਇਹ ਵੀ ਕਿ ਭਾਰਤ ਤੇ ਕੁਝ ਹੋਇਆ ਜਾਂ ਇਹਨਾਂ ਨੇ ਪਰਸੀਵ ਕੀਤਾ, ਇਹਨੂੰ ਵੀ ਉਹਨਾਂ ਨੇ ਉਹਨਾਂ ਦੀ ਪਰਸੈਪਸ਼ਨ ਦੱਸਿਆ। ਪਰ ਜਿਹੜੀ ਇਸ 'ਚ ਸਭ ਤੋਂ ਖਤਰਨਾਕ ਗੱਲ ਹੈ ਕਿ ਭਾਈ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਇਹ ਹਾਈ ਰਿਸਕ ਹੈ ਇਹਨਾਂ ਦੀ ਰਿਲੇਸ਼ਨਸ਼ਿਪ, ਕਿਉਂਕਿ ਜਿਹੜੇ ਮੋਦੀ ਹੈ ਉਹਦੀ ਲੀਡਰਸ਼ਿਪ ਦੇ ਥੱਲੇ ਜੇ ਕੁਛ ਇਸ ਕਿਸਮ ਦਾ ਪਰਸੀਵਡ, ਭਾਵੇਂ ਕੁਛ ਨਹੀਂ ਹੋਇਆ, ਭਾਵੇਂ ਉਹਨਾਂ ਨੇ ਹੀ ਫਾਲਸ ਫਲੈਗ ਆਪਰੇਸ਼ਨ ਕਰਨਾ ਹੋਏ ਤੇ ਉਹ ਰਿਸਪੌਂਡ ਕਰੇਗਾ ਮੋਰ ਐਗਰੈਸਿਵਲੀ, ਮੋਦੀ ਕਰੇਗਾ ਵਿਦ ਮਿਲਟਰੀ ਫੋਰਸ ਟੂ ਪਰਸੀਵਡ ਔਰ ਰੀਅਲ ਪਾਕਿਸਤਾਨੀ ਪ੍ਰੋਵੋਕੇਸ਼ਨ। ਔਰ ਉਹਨਾਂ ਨੇ ਕਿਹਾ ਵੀ ਇਹ ਫਿਰ ਜਿਹੜੇ ਨੇ ਦੈਟ ਰੇਜ਼ਿਸ ਦਾ ਰਿਸਕ ਆਫ ਕਨਫਲਿਕਟ। ਹੁਣ ਇਹਨੂੰ ਤੁਸੀਂ ਮਾਈਕ ਪੈਂਸ ਦੀ ਸਟੇਟਮੈਂਟ ਨਾਲ ਜੋੜ ਕੇ ਦੇਖੋ ਕਿ ਭਾਈ ਉਹ ਜਿਹੜੀ ਨਾਈਟ ਸੀ 14 ਫਰਵਰੀ 2019 ਨੂੰ ਪੁਲਵਾਮਾ ਅਟੈਕ ਹੁੰਦਾ ਔਰ ਆਲਮੋਸਟ 2 ਹਫ਼ਤੇ ਦੇ ਵਿੱਚ ਬਾਲਾਕੋਟ ਔਰ ਪਾਕਿਸਤਾਨ ਦੀ ਜਵਾਬੀ ਕਾਰਵਾਈ, ਜੇ ਉਹ ਨਿਊਕਲੀਅਰ ਚਲੀ ਜਾਂਦੀ ਔਰ ਜੇ ਇਹ ਰਿਪੋਰਟ ਕਹਿੰਦੀ ਹੈ ਕਿ ਭਾਈ ਇਹ ਇਸ ਹੱਦ ਤੱਕ ਜਾਏਗਾ, ਫਿਰ ਐਵੇਂ ਨਹੀਂ ਉਹਨੇ ਕਲਿੰਟਨ ਨੇ ਜਦੋਂ 20 ਮਾਰਚ 2000 ਨੂੰ ਆਪਣਾ ਭਾਰਤ ਦੌਰਾ ਸ਼ੁਰੂ ਕੀਤਾ ਸੀ ਤਾਂ ਉਹਨੇ ਕਿਹਾ ਸੀ ਕਿ ਇਹ ਓਨਲੀ ਸਪੌਟ ਨਿਊਕਲੀਅਰ ਫਲੈਸ਼ ਪੁਆਇੰਟ। ਹੁਣ ਇਹ ਇੱਕ ਖਤਰਾ ਸਾਡੇ, ਕਿਉਂਕਿ ਅਸੀਂ ਸਿੱਖ ਕੌਮ, ਸਾਡੀ ਸਿਵਲਾਈਜੇਸ਼ਨ ਦਰਿਆਏ ਜਮਨਾ ਤੋਂ ਵਾਘਾ ਤੱਕ ਉਧਰ ਦੂਸਰੇ ਪਾਸੇ ਸਾਡੀ ਹਿਸਟੋਰੀਸਿਟੀ, ਵੀ ਸ਼ੁੱਡ ਬੀ ਵਰਿਡ ਕਿ ਇਹ ਇੰਟੈਲੀਜੈਂਸ ਰਿਪੋਰਟ ਮਹਿਜ਼ ਇੱਕ 4 ਫਿਕਰਿਆਂ ਦਾ ਇੱਕ ਪੈਰਾਗ੍ਰਾਫ ਨਹੀਂ ਹੈ, ਦੈਟ ਸ਼ੋਜ਼, ਕਿਉਂਕਿ ਉਸ ਦੀ ਬੈਕਗਰਾਊਂਡ ਦੇ ਵਿੱਚ ਮਾਈਕ ਪੈਂਸ ਦਾ ਆਪਣਾ ਐਕਸਪੀਰੀਅੰਸ ਹੈ ਕਿ ਕਿਵੇਂ ਇੰਡੀਆ ਐਂਡ ਪਾਕਿਸਤਾਨ ਕੇਮ ਕਲੋਜ਼ ਟੂ nuclear blows on that night. India China relations, ਹੁਣ ਇਹ ਉਹਦੇ 'ਚ added danger ਹੈ। India China relations between New Delhi and Beijing will remain strained
in the wake of the lethal clash in 2020, the most serious in decades. ਇਹ ਗਲਵਾਨ ਵੈਲੀ ਦਾ ਕਿ ਭਾਈ ਉਸ ਤੋਂ ਬਾਅਦ ਟੈਨਸ਼ਨ ਰਹਿਣਗੇ, ਇਹ ਦਹਾਕਿਆਂ ਦੇ ਤੋਂ ਬਾਅਦ ਇਸ ਕਿਸਮ ਦੀ ਟੈਨਸ਼ਨ ਹੈ. We assess that the expanded military postures by both India and China along the disputed border elevates the risk of armed confrontation between two nuclear powers that might involve direct threats to US persons and interests and calls for US intervention. ਹੁਣ ਇਹਨਾਂ ਨੇ ਆਪਣਾ ਐਂਗਲ ਤਾਂ ਦੇਣਾ ਹੀ ਹੈ. ਉਹਨਾਂ ਨੇ ਕਿਹਾ ਵੀ ਜੋ ਨਾਲ ਇਹਨਾਂ ਨੂੰ ਇਹ ਵੀ ਪਤਾ ਹੈ ਕਿ ਵੀ ਚੜ੍ਹ ਜਾ ਬੱਚਾ ਸੂਲੀ ਰਾਮ ਭਲੀ ਕਰੇਗਾ, ਵੀ ਅਸੀਂ ਇੰਡੀਆ ਨੂੰ ਥਾਪੜਾ ਦੇ ਦੇ ਕੇ ਚਾਈਨਾ ਦੀਆਂ ਦੇ ਸਾਹਮਣੇ ਕਰ ਰਹੇ ਹਾਂ, ਉਹਨੂੰ ਦਿਖਾ ਰਹੇ ਹਾਂ ਬੁੱਲ ਨੂੰ ਰੈੱਡ ਟੈਗ. ਤੇ ਜਦੋਂ ਫਿਰ ਸਿੰਘ ਮਾਰਿਆ ਉਹਨੇ ਕਿਹਾ ਜੀ ਸਾਡੇ ਵੀ ਬੰਦੇ ਔਰ ਸਾਡੇ ਇੰਟਰਸਟ ਵੀ ਜਿਹੜੇ ਨੇ ਉਹ ਪ੍ਰਭਾਵਿਤ ਹੋਣਗੇ, ਸਰਟਨਲੀ ਹੋਣਗੇ. ਉਹਨਾਂ ਨੂੰ ਵੀ ਪਤਾ ਹੈ ਵੀ ਕਿਹਦੀ ਸ਼ਹਿ ਤੇ ਉਹ ਜਿਹੜੇ ਨੇ ਉਹ ਮਛਰੇ ਹੋਏ ਨੇ. ਔਰ ਫਿਰ ਉਹਨੇ ਕਿਹਾ ਜੀ ਕਿ ਇਹਦੇ ਥੱਲੇ US ਇੰਟਰਵੈਂਸ਼ਨ ਦੀ ਲੋੜ ਹੋਏਗੀ. ਪ੍ਰੀਵੀਅਸ ਸਟੈਂਡ ਆਫਸ ਹੈਵ ਡੈਮੋਨਸਟ੍ਰੇਟਡ that persistent low-level friction on the line of actual control has the potential to escalate swiftly. ਕਿ ਪਿਛਲਾ ਤਜਰਬਾ ਦੱਸਦਾ ਹੈ ਜੋ ਗਲਵਾਨ ਵੈਲੀ ਦਾ ਹੈ, ਜਾਂ ਜੋ ਇਹਨਾਂ ਨੇ ਮੈਂਸ਼ਨ ਨਹੀਂ ਕੀਤਾ ਬਟ ਜੋ ਪੈਂਗੋਂਗ ਸੋ ਲੇਕ ਔਰ ਅਦਰਵਾਈਜ਼ ਇਹਨਾਂ ਨੇ ਆਪਣਾ ਜਿਹੜਾ 2000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਗਵਾਈ ਹੋਈ ਹੈ. ਪਰ ਇਸ ਰਿਪੋਰਟ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਹ ਖਿੱਤਾ ਸਾਡਾ ਇਸ ਵੇਲੇ ਜਿੱਥੇ 3 ਨਿਊਕਲੀਅਰ ਪਾਵਰਸ ਨੇ, ਇਹ ਵਿੱਚ ਨਹੀਂ ਹੈ ਕਿ ਭਾਈ ਇਹ ਇੰਡੀਆ ਵੀ, ਪਾਕਿਸਤਾਨ ਵੀ, ਚਾਈਨਾ ਵੀ. ਔਰ ਜੇ ਇੰਡੀਆ ਇਹ ਸੋਚਦਾ ਹੈ ਕਿ ਜੇ ਉਹ ਇੱਕੋ ਵੇਲੇ 2 ਫਰੰਟ ਵਾਰ ਔਰ ਫਿਰ ਚਾਈਨਾ ਔਰ ਪਾਕਿਸਤਾਨ ਉਹ ਕਿਵੇਂ ਇਕਜੁੱਟ ਨੇ ਜਾਂ ਉਹਨਾਂ ਦੇ ਇੰਟਰਸਟ ਕਿਵੇਂ ਜਿਹੜਾ ਉਹਨਾਂ ਦਾ ਇਕਨੋਮਿਕਲ ਕੋਰੀਡੋਰ ਹੈ ਉਸ ਤਰ੍ਹਾਂ ਹੀ ਜੁੜੇ ਹੋਏ ਨੇ, ਇਹ ਇੱਕ ਵੱਖਰੀ ਕਹਾਣੀ ਹੈ. ਸੋ ਇਹ ਹੈ ਕਿ ਅਸੀਂ ਇਸ ਸਾਰੇ ਦੇ ਵਿੱਚ ਸੈਂਡਵਿਚ ਹੈ ਸਾਰੇ ਪਾਸਿਓਂ. ਸੋ ਇਹ ਸਾਨੂੰ ਵੀ ਸਮਝਣ ਦੀ ਲੋੜ ਹੈ ਕਿ ਮਹਿਜ਼ ਜਿਹੜਾ ਹੈ ਉਹ ਅੰਨ ਪਾਣੀ ਛੱਕ ਕੇ ਸੌਂ ਕੇ ਘਰਾੜੇ ਮਾਰ ਕੇ ਨਹੀਂ ਹੈ. ਸਾਨੂੰ ਵੀ ਨੀਡ ਟੂ ਬੀ ਅਵੇਅਰ ਕਿ ਵਿਦਨ ਕੰਟਰੀ ਸਾਡੇ ਲਈ ਕੀ ਚੈਲੰਜਸ ਨੇ. ਕਿਵੇਂ ਇੰਡੀਆ ਦਾ ਪ੍ਰਾਈਮ ਮਿਨਿਸਟਰ ਆਸਟ੍ਰੇਲੀਆ ਪ੍ਰਾਈਮ ਮਿਨਿਸਟਰ ਦੇ ਕੋਲ ਜਿਹੜਾ ਉਹ ਸਿੱਖਾਂ ਨੂੰ ਬਦਨਾਮ ਕਰਨ ਲਈ ਉਹਨਾਂ ਨੂੰ ਜ਼ਿੰਮੇਵਾਰ ਦੱਸਦਾ ਕਿ ਜੀ ਆਸਟ੍ਰੇਲੀਆ 'ਚ ਤੁਹਾਡੇ ਹਿੰਦੂ ਟੈਂਪਲਸ ਦੇ ਉੱਤੇ ਅਸੀਂ ਤਾਂ ਸੌ ਨਹੀਂ ਸਕਦੇ, ਵੀ ਆਰ ਸੋ ਡਿਸਟਰਬਡ. ਵਿਦਨ ਕੰਟਰੀ ਉਹ ਮਨੀਕਰਨ ਔਰ ਦੂਸਰੀਆਂ ਘਟਨਾਵਾਂ ਜਾਂ ਪਹਾੜਗੰਜ ਦਿੱਲੀ 'ਚ ਅਟੈਕ ਔਰ ਉਹਦੇ ਰਾਹੀਂ ਤੁਸੀਂ ਦੇਖੋ ਕੀ ਮਾਹੌਲ ਸਿਰਜਿਆ ਜਾ ਰਿਹਾ. ਤੇ ਓਵਰਆਲ ਜਿਹੜੀ ਉੱਥੋਂ ਦੀ ਜੀਓ ਪੋਲੀਟਿਕਸ ਹੈ ਉਹਦੇ 'ਚ ਅਸੀਂ ਕਿਵੇਂ ਜਿਹੜੇ ਆ ਉਹ ਫਸੇ ਹੋਏ ਆ. ਤੇ ਸਾਨੂੰ ਤਾਂ ਜਿਹੜਾ ਹੈ ਉਹ ਨੀਂਦ ਨਹੀਂ ਹੋਣੀ ਚਾਹੀਦੀ. ਸਾਨੂੰ ਤਾਂ ਇਹੀ ਹੋਣਾ ਚਾਹੀਦਾ ਵੀ ਅਸੀਂ ਇਸ ਸਾਰੇ ਦੇ ਵਿੱਚ ਕਿਵੇਂ ਹਾਲ ਦੁਹਾਈ ਪਾਈਏ, ਕਿਵੇਂ ਯਤਨ ਕਰੀਏ ਤਾਂ ਕਿ ਅਸੀਂ ਆਪਣੀ ਟੋਟਲ ਐਨਾਹੀਲੇਸ਼ਨ ਹੈ ਇਹ ਜਿਸ ਪਾਸੇ ਦੀਆਂ ਇਹ ਖਬਰਾਂ ਨੇ. ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ. ਸੋ ਇੱਥੇ ਲੈਣੇ ਬ੍ਰੇਕ. ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ. ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ.